ਉਹ ਹੈ ਵੀ ਜਿਹੜਾ ਬੰਦਾ ਆਪਣੀ ਧਰਤੀ ਤੇ ਆਪਦੀ ਬੋਲੀ ਨੂੰ ਪਿਆਰ ਕਰਦਾ। ਜੀ ਜੀ ਬਿਲਕੁਲ। ਇਦੋਂ ਵੱਡੀ ਕੋਈ ਇਬਾਦਤ ਨਹੀਂ ਹੈ ਦੁਨੀਆ। ਇੱਥੇ ਦੁਆਬੇ ਦੇ ਵਿੱਚ ਲੋਕ ਜੰਦੇ ਲਾ ਕੇ ਘਰਾਂ ਨੂੰ ਤੁਰ ਗਏ, ਜ਼ਮੀਨਾਂ ਵੇਚ ਕੇ ਤੁਰ ਗਏ, ਜਾਂ ਪ੍ਰਵਾਸੀਆਂ ਨੂੰ ਘਰ ਸੰਭਾਲੇ ਹੋਏ ਨੇ। ਅਸੀਂ ਕਿਉਂ ਨਹੀਂ ਪਿੰਡ ਦੇ ਕਿਸੇ ਸਾਡੇ ਮਜ਼ਦੂਰ ਐਸੀ ਸਾਡੇ ਬੀਸੀ ਭਰਾ ਨੂੰ, ਸਾਡੇ ਕੋਈ ਗਰੀਬ ਜੱਟ ਜ਼ਿਮੀਂਦਾਰ ਨੂੰ ਸੰਭਾਉਂਦੇ? ਉਹ ਤੋਂ ਡਰ ਲੱਗਦਾ, ਕਹਿੰਦੇ ਕਬਜ਼ਾ ਕਰ ਲਓ ਤੇ ਬਾਹਰਲਾ ਛੱਡ ਦੂ। ਇਹਨੂੰ ਇਹ ਅਖੌਤੀ ਕਾਮਰੇਡ ਜਿਹੜੇ ਹੈਗੇ ਕੁਛ ਲਾਣਾ, ਬਾਕੀ ਤਾਂ ਕੁਛ ਪੱਖ 'ਚ ਵੀ ਹੈਗੇ ਇਹਨਾਂ ਗੱਲਾਂ ਦੇ, ਪਰ ਕੁਛ ਅਖੌਤੀ ਲਾਣਾ ਇਹ ਹੈਗਾ ਜਿਹੜਾ ਇਹਨੂੰ ਐ ਰੰਗ ਦੇ ਰਿਹਾ ਵੀ ਇਹ ਫਿਰਕਾ ਪ੍ਰਸਤੀ ਹੈ, ਨਫ਼ਰਤ ਆ। ਸੱਭਿਅਤਾ ਨੂੰ ਬਚਾਉਣ ਲਈ, ਆਪਣੀ ਬੋਲੀ ਨੂੰ ਬਚਾਉਣ ਲਈ, ਡੈਮੋਗ੍ਰਾਫੀ ਬਦਲਣ ਤੋਂ ਰੋਕਣ ਲਈ ਲੜ ਰਹੇ ਨੇ, ਤਾਂ ਉਹ ਉਦੋਂ ਤੁਸੀਂ ਉਹਨਾਂ ਦੇ ਨਾਲ ਹੋ। 370 ਟੁੱਟੀ, ਤੁਸੀਂ ਕਸ਼ਮੀਰੀਆਂ ਨਾਲ ਖੜੇ, ਇਹਨਾਂ ਦੀ ਡੈਮੋਗ੍ਰਾਫੀ ਕਿਉਂ ਬਦਲਦੇ ਹੋ? ਜੋ ਪੰਜਾਬ ਇਹ ਗੱਲ ਕਰਦੀ, ਪੰਜਾਬ ਦੇ ਉਲਟੋਂ। ਸਤਿ ਸ਼੍ਰੀ ਅਕਾਲ ਜੀ। ਇਸ ਸਮੇਂ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹਾਂ। ਹੁਸ਼ਿਆਰਪੁਰ 'ਚ ਹਰਵੀਰ ਸਿੰਘ ਦੇ ਹੋਏ ਕਤਲ ਦੇ ਮਾਮਲੇ ਦੇ ਵਿੱਚ ਪ੍ਰਵਾਸੀਆਂ ਖਿਲਾਫ ਕਾਫੀ ਰੋਹ ਹੈ, ਲੋਕਾਂ ਦੇ ਵਿੱਚ ਵੱਡਾ ਇਕੱਠ ਹੋਇਆ ਹੈ। ਬਾਈ ਲੱਖਾ ਸਦਾਣਾ ਹੁਣੀ ਵੀ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ, ਵੋਟ ਦੇ ਅਧਿਕਾਰ ਵੀ ਲੈ ਲਏ ਅਗਲਿਆਂ ਨੇ, ਅਗਲੇ ਇੱਥੇ ਹੁਣ ਪੂਰੇ ਤਰੀਕੇ ਦੇ ਨਾਲ ਪੋਲੀਟੀਕਲ ਇੰਟਰਫੇਰੈਂਸ ਰੱਖਦੇ ਨੇ, ਤੇ ਕੀ ਲੱਗਦਾ ਸਰਕਾਰ ਕੰਨ ਧਰੂਗੀ ਇਹਨਾਂ ਗੱਲਾਂ ਤੇ, ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਡੋਮਿਸਾਈਲ ਬਣਾਇਆ ਜਾਵੇ, ਪੀਸੀਸੀ ਕਰਨ ਦੀ, ਜਿਹੜੀ ਵੈਰੀਫਿਕੇਸ਼ਨ ਕਰਨ ਦੀ ਗੱਲ ਤੁਰੇ? ਦੇਖੋ, ਸਾਡਾ ਪਹਿਲਾ ਹੀ ਨਾਰਾ ਇਹ ਹੈ, ਕਾਨੂੰਨ ਬਣਾਓ, ਪੰਜਾਬ ਬਚਾਓ, ਪੰਜਾਬੀਅਤ ਬਚਾਓ, ਪੰਜਾਬ ਦੀ ਸੱਭਿਅਤਾ ਬਚਾਓ, ਪੰਜਾਬ ਦੀ ਹੋਂਦ ਬਚਾਓ, ਪੰਜਾਬ ਦਾ ਵਿਰਸਾ ਬਚਾਓ, ਪੰਜਾਬ ਦੀ ਬੋਲੀ ਬਚਾਓ। ਇਹੀ ਸਾਡਾ ਨਾਰਾ। ਠੀਕ ਹੈ। ਇਸ ਨਾਰੇ ਨੂੰ ਜਦੋਂ ਆਪਾਂ ਦੂਜੇ ਪਾਸੇ ਲਿਜਾਨੇ ਆ ਜਾਂ ਕੋਈ ਹਿੰਸਾ ਵਾਲੇ ਪਾਸੇ ਲਿਜਾਨੇ ਆ, ਤਾਂ ਇਹ ਸਰਕਾਰਾਂ ਦੇ ਰਾਸ ਆਉਂਦੀਆਂ ਨੇ ਚੀਜ਼ਾਂ। ਉਹਨਾਂ ਨੂੰ ਮੁੱਦਾ ਮਿਲਣਾ, ਮੌਕਾ ਮਿਲਣਾ, ਉਹਨਾਂ ਨੇ ਤੁਹਾਡਾ ਸੰਘਰਸ਼ ਲੀਹੋਂ ਲਾ ਕੇ ਹੋਰ ਰੰਗ ਦੇ ਦੇਣਾ। ਸੋ ਸਾਡਾ ਮੁੱਦਾ ਇਹ ਹੋਣਾ ਚਾਹੀਦਾ ਵੀ ਜੇ ਹਿਮਾਚਲ, ਨਾਗਾਲੈਂਡ, ਮਨੀਪੁਰ, ਸਿੱਕਮ, ਅਰੁਣਾਚਲ, ਮੇਘਾਲਿਆ, ਰਾਜਸਥਾਨ, ਉੱਤਰਾਖੰਡ ਦੇ ਵਿੱਚ ਕਾਨੂੰਨ ਬਣ ਸਕਦੇ ਆ ਉੱਥੋਂ ਦੀਆਂ ਵੋਟਾਂ ਬਣਾਉਣ ਲਈ, ਨੌਕਰੀ ਲੈਣ ਲਈ, ਜ਼ਮੀਨ ਖਰੀਦਣ ਲਈ, ਤਾਂ ਪੰਜਾਬ ਵਿੱਚ ਕਿਉਂ ਨਹੀਂ ਬਣ ਸਕਦਾ? ਇਹ ਅਸੀਂ ਮੁੱਦੇ ਨੂੰ ਲੈ ਕੇ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇੱਕ ਮਾਰਚ ਕੱਢਿਆ ਜਾ ਰਿਹਾ, ਰੋਸ ਮਾਰਚ ਹੈ ਜਿਹੜਾ, ਉਸ ਬੱਚੇ ਦੀ ਅੱਜ ਅੰਤਮ ਅਰਦਾਸ ਸੀਗੀ, ਜਿਹੜਾ ਬੜੀ ਦਰਿੰਦਗੀ ਦੇ ਨਾਲ ਵਿਚਾਰਾ ਉਹ ਮੌਤ ਦੇ ਘਾਟ ਉਤਾਰਿਆ। ਪਰ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਬਾਈ, ਪਰ ਇਸ ਜਿਹੜੀ ਮਾਨਸਿਕਤਾ, ਇਹਦਾ ਕੀ ਕੀਤਾ ਜਾਊਗਾ? ਇਹ ਨੈਤਿਕਤਾ ਦੀਆਂ ਚੀਜ਼ਾਂ ਨੇ, ਇਹ ਕਿੱਦਾਂ ਠੀਕ ਹੋ ਸਕਦੀਆਂ ਨੇ? ਫਿਰ ਦੇਖੋ, ਕਹਿੰਦੇ ਹੁੰਦੇ ਆ ਵੀ ਸਭ ਤੋਂ ਵੱਡੀ ਜਿਹੜੀ ਇਬਾਦਤ ਆ ਉਹ ਹੈ ਵੀ ਜਿਹੜਾ ਬੰਦਾ ਆਪਣੀ ਧਰਤੀ ਤੇ ਆਪਦੀ ਬੋਲੀ ਨੂੰ ਪਿਆਰ ਕਰਦਾ। ਜੀ ਜੀ ਬਿਲਕੁਲ। ਇਦੋਂ ਵੱਡੀ ਕੋਈ ਇਬਾਦਤ ਨਹੀਂ ਹੈ ਦੁਨੀਆ। ਸਾਡੇ ਪੰਜਾਬੀ ਅੱਜ ਆਪਦੀ ਧਰਤੀ ਤੋਂ, ਆਪਦੀ ਬੋਲੀ ਤੋਂ ਮੁੱਖ ਮੋੜੀ ਖੜੇ। ਇੱਥੇ ਦੁਆਬੇ ਦੇ ਵਿੱਚ ਲੋਕ ਜੰਦੇ ਲਾ ਕੇ ਘਰਾਂ ਨੂੰ ਤੁਰ ਗਏ, ਜ਼ਮੀਨਾਂ ਵੇਚ ਕੇ ਤੁਰ ਗਏ, ਜਾਂ ਪ੍ਰਵਾਸੀਆਂ ਨੂੰ ਘਰ ਸੰਭਾਲੇ ਹੋਏ ਨੇ। ਅਸੀਂ ਕਿਉਂ ਨਹੀਂ ਪਿੰਡ ਦੇ ਕਿਸੇ ਸਾਡੇ ਮਜ਼ਦੂਰ ਐਸੀ ਸਾਡੇ ਬੀਸੀ ਭਰਾ ਨੂੰ, ਸਾਡੇ ਕੋਈ ਗਰੀਬ ਜੱਟ ਜ਼ਿਮੀਂਦਾਰ ਨੂੰ ਸੰਭਾਉਂਦੇ? ਉਹ ਤੋਂ ਡਰ ਲੱਗਦਾ, ਕਹਿੰਦੇ ਕਬਜ਼ਾ ਕਰ ਲਓ ਤੇ ਬਾਹਰਲਾ ਛੱਡ ਦੂ। ਆਪਦੇ ਤੋਂ ਹਲੇ 4 ਬੰਦੇ ਪਾ ਕੇ ਕੋਈ ਸਾਂਝੇ ਬੰਦੇ ਕੋਈ ਪੰਚਾਇਤੀ ਛਡਾ ਲਓਗੇ, ਬਾਹਰ ਲੈਣੇ ਸੁਣਨੀ ਨਹੀਂ ਤੁਹਾਡੀ। ਤਾਂ ਇਸ ਲਈ ਇਹ ਮਸਲੇ ਨੂੰ ਅਸੀਂ ਇਹ ਨਾ ਕੱਲਾ ਦੇਖੀਏ ਵੀ ਇਹ ਕੋਈ ਨਫ਼ਰਤ ਨਾਲ ਜੁੜਿਆ ਹੋਇਆ ਮਸਲਾ ਹੈ, ਫਿਰਕਾ ਪ੍ਰਸਤੀ ਹੈ ਸਾਡੇ ਮਨਾਂ 'ਚ। ਸਾਡਾ ਫਿਕਰ ਆ, ਸਾਡੀ ਚਿੰਤਾ। ਜੀ ਲੱਖੇ ਭਾਈ, ਇੱਥੇ ਇੱਕ ਹੋਰ ਪਾੜਾ ਸ਼ੁਰੂ ਹੋ ਜਾਂਦਾ ਹੈ। ਕਿਸਾਨ ਜਥੇਬੰਦੀਆਂ, ਕੁਝ ਕਾਮਰੇਡ ਲੋਕ ਜਿਹੜੇ ਨੇ, ਉਹ ਇਸ ਨੂੰ ਐ ਲੈ ਰਹੇ ਨੇ ਵੀ ਭਾਈ ਤੁਸੀਂ ਕਿਰਤੀ ਨੂੰ ਕਿੱਦਾਂ ਕੱਢ ਸਕਦੇ ਹੋ, ਅਗਲਾ ਕਿਰਤ ਕਰਨ ਆਇਆ ਹੋਇਆ ਕਰਨ ਦਿਓ। ਇਹ ਜਿਹੜੇ ਦੋ ਧੜੇ ਬਣਦੇ ਨੇ, ਫਿਰ ਇਹਨੂੰ ਕਿਵੇਂ ਦੇਖਦੇ ਹੋ? ਨਹੀਂ, ਅਸੀਂ ਕੋਈ ਕਿਰਤੀ ਨੂੰ ਕੱਢਣ ਦੀ ਨਹੀਂ ਗੱਲ ਕਰਦੇ। ਕੰਮ ਕਰੇ ਕੋਈ, ਜੀ ਸਦਕੇ ਕਰੇ। ਸਾਡੇ ਬੰਦੇ ਵੀ ਦੇਸ਼ਾਂ 'ਚ ਵੀ ਵਿਦੇਸ਼ਾਂ 'ਚ ਜਾਂਦੇ ਆ। ਠੀਕ ਹੈ। ਮਸਲਾ ਤਾਂ ਅਸੀਂ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਹੱਕ ਦਿੰਦਾ ਕਾਨੂੰਨ ਬਣਾਉਣ ਦਾ, ਉਹ ਪੰਜਾਬ 'ਚ ਬਣ ਜੇ। ਇਹਨੂੰ ਇਹ ਅਖੌਤੀ ਕਾਮਰੇਡ ਜਿਹੜੇ ਹੈਗੇ ਕੁਛ ਲਾਣਾ, ਬਾਕੀ ਤਾਂ ਕੁਛ ਪੱਖ 'ਚ ਵੀ ਹੈਗੇ ਇਹਨਾਂ ਗੱਲਾਂ ਦੇ, ਪਰ ਕੁਛ ਅਖੌਤੀ ਲਾਣਾ ਇਹ ਹੈਗਾ ਜਿਹੜਾ ਇਹਨੂੰ ਐ ਰੰਗ ਦੇ ਰਿਹਾ ਵੀ ਇਹ ਫਿਰਕਾ ਪ੍ਰਸਤੀ ਹੈ, ਨਫ਼ਰਤ ਆ। ਯਾਰ ਫਿਰਕਾ ਪ੍ਰਸਤੀ, ਨਫ਼ਰਤ ਜਿੱਥੇ ਵੀ ਦੂਜੇ ਸੂਬਿਆਂ 'ਚ ਲੋਕ ਲੜਦੇ ਆ, ਬਸਤਰ ਵਗੈਰਾ ਤੇ ਦੂਜੇ ਤੀਜੇ, ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਗਈ। ਜਦੋਂ ਉਹ ਲੋਕ ਜਿਹੜੇ ਹੈਗੇ ਆ, ਉਹ ਲੋਕ ਆਪਣੇ ਸੱਭਿਅਤਾ ਨੂੰ ਬਚਾਉਣ ਲਈ, ਆਪਣੀ ਬੋਲੀ ਨੂੰ ਬਚਾਉਣ ਲਈ, ਡੈਮੋਗ੍ਰਾਫੀ ਬਦਲਣ ਤੋਂ ਰੋਕਣ ਲਈ ਲੜ ਰਹੇ ਨੇ, ਤਾਂ ਉਹ ਉਦੋਂ ਤੁਸੀਂ ਉਹਨਾਂ ਦੇ ਨਾਲ ਹੋ। 370 ਟੁੱਟੀ, ਤੁਸੀਂ ਕਸ਼ਮੀਰੀਆਂ ਨਾਲ ਖੜੇ, ਇਹਨਾਂ ਦੀ ਡੈਮੋਗ੍ਰਾਫੀ ਕਿਉਂ ਬਦਲਦੇ ਹੋ? ਜੋ ਪੰਜਾਬ ਇਹ ਗੱਲ ਕਰਦੀ, ਪੰਜਾਬ ਦੇ ਉਲਟੋਂ। ਕਿਉਂ ਬਈ? ਬਿਲਕੁਲ। ਇਸ ਕਰਕੇ ਇਹ
ਇਸ ਕਰਕੇ ਅੱਜ ਸਾਨੂੰ ਨਖੇੜਾ ਕਰਨ ਦੀ ਲੋੜ ਆ ਜੀ। ਕਿ ਕਿਹੜਾ ਪੰਜਾਬ ਨਾਲ ਆ, ਕਿਹੜਾ ਪੰਜਾਬ ਦੇ ਵਿਰੋਧ 'ਚ। ਇਹ ਸਾਰੇ ਦੇ ਵਿੱਚ ਫਿਰ ਇਹ ਵੀ ਗੱਲ ਤੁਰਦੀ ਆ ਨਾ, ਜਿੱਦਾਂ ਅੱਜ ਜਲੰਧਰ 'ਚ ਘਟਨਾ ਵਾਪਰੀ ਆ, 2 ਪ੍ਰਵਾਸੀਆਂ ਦੀਆਂ ਫੜੀਆਂ ਨੂੰ ਅੱਗ ਲਾ ਦਿੱਤੀ ਗਈ। ਇਹ ਡਿਜ਼ਾਈਨ ਕਿੱਦਾਂ ਦਾ ਹੈ? ਫਿਰ ਇਹ ਸਾਰੇ 'ਚ ਕੋਈ ਫਾਇਦਾ, ਪੋਲੀਟੀਕਲ ਫਾਇਦਾ ਕੱਢਣ ਦੀ ਵੀ ਕੋਸ਼ਿਸ਼ ਆ ਵੀ ਅੱਗ ਲੱਗੀ। 2 ਫੜੀਆਂ ਨੂੰ ਅੱਗ ਲਾ ਦਿੱਤੀ ਗਈ, ਪਤਾ ਨਹੀਂ ਲੱਗਾ ਕਿਹਨੇ ਲਾਈ, ਪਰ ਰਾਤ ਦੇ ਸਮੇਂ ਫੜੀਆਂ ਲੂਤੀਆਂ। ਅਸੀਂ ਉਹਨਾਂ ਨਾਲ ਜਦੋਂ ਗੱਲ ਕੀਤੀ, ਉਹ ਕਹਿੰਦੇ ਵੀ ਇਸੇ ਨਫ਼ਰਤ 'ਚੋਂ ਨਿਕਲੀ ਹੋਈ ਚੀਜ਼ ਹੈ। ਦੇਖੋ, ਕਿਸੇ ਫੜੀ ਨੂੰ ਅੱਗ ਲਾਉਣੀ, ਰੇੜੀ ਨੂੰ ਅੱਗ ਲਾਉਣੀ ਬਹੁਤ ਗਲਤ ਹੈ ਜੀ। ਅਸੀਂ ਬਾਰ-ਬਾਰ ਲੋਕਾਂ ਨੂੰ ਅਪੀਲ ਕਰਦਾ ਵੀ ਹਿੰਸਕ ਨਹੀਂ ਹੋਣਾ। ਅਸੀਂ ਇਹਨੂੰ ਸ਼ਾਂਤਮਈ ਤਰੀਕੇ ਨਾਲ ਉਹ ਲੜੋ। ਫੇ ਮੁੱਦਾ ਭਟਕ ਜਾਊਗਾ, ਉਹ ਤਾਂ ਰਾਸ ਹੋਣਾ ਹੈ ਸਰਕਾਰ। ਉਹ ਤਾਂ ਮੈਂ ਉਹੀ ਕਹਿੰਦਾ ਲੀਹੋਂ ਲੈ ਜਾਊਗਾ। ਠੀਕ ਹੈ। ਜਿਹੜਾ ਸੰਘਰਸ਼ ਹਿੰਸਕ ਹੋ ਗਿਆ, ਸੰਘਰਸ਼ ਖਤਮ ਹੋ ਜਾਂਦਾ। ਹਾਂ, ਉਹ ਮੁੱਦੇ ਰੁਲ ਜਾਂਦੇ ਨੇ। ਠੀਕ ਹੈ। ਤੁਸੀਂ ਬਾਰ-ਬਾਰ ਬੇਨਤੀ ਕਰਦਾ, ਸਾਡਾ ਨਾਰਾ ਇਹ ਨਹੀਂ ਵੀ ਪ੍ਰਵਾਸੀ ਭਜਾਓ, ਪੰਜਾਬ ਬਚਾਓ। ਸਾਡਾ ਨਾਰਾ ਇਹ ਆ, ਪੰਜਾਬ ਬਚਾਓ, ਕਾਨੂੰਨ ਬਣਾਓ, ਹਾਂ, ਪੰਜਾਬੀਅਤ ਬਚਾਓ। ਪੰਜਾਬੀਅਤ ਬਚਾਓ। ਹਾਂ, ਸਾਡਾ ਨਾਰਾ ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ, ਕੋਈ ਫੜੀਆਂ ਨੂੰ ਜਿਹੜੀਆਂ ਵੀ ਵਾਰਦਾਤਾਂ ਹੋ ਰਹੀਆਂ, ਇਹੋ ਜਿਹੀਆਂ ਘਟਨਾਵਾਂ ਤੋਂ ਬਾਜ਼ ਆਓ। ਜਿਹੜੇ ਬੰਦੇ ਘਟਨਾਵਾਂ ਨੂੰ ਅੰਜਾਮ ਦਿੰਦੇ ਉਹ ਸਰਕਾਰ ਦੇ ਬੰਦੇ ਆ। ਮੈਂ ਕਹਿੰਦਾ ਅੱਛਾ ਜੀ, ਬਹੁਤ ਬਹੁਤ ਧੰਨਵਾਦ ਭਾਈ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਭਾਈ ਲੱਖਾ ਸਦਾਣਾ ਹੁਣੀ, ਚਾਨਣਾ ਪਾਇਆ, ਗੱਲਬਾਤ ਕੀਤੀ ਆ। ਬਹੁਤ ਬਹੁਤ ਧੰਨਵਾਦ।